बिस्मिल्लाह रहमान रहीम। सज्जनों ते मित्रों, अज दसंबर की 16 तारीख है। हर साल जब कैलेंडर उत्ते ये हिंसा उभरता है तो एक अजिही उदासी साड़ी रूह तक उतर जाती है जिसका असर कई दिनों तक नहीं जाता। दसंबर की 16 तारीख तो साड़ी अशराफिया की नलायकियां, लालच तो इकदार की हवस बन के पहलों सानू 71 ही डंग मारिया तो साडा अद्धा पाकिस्तान खुश गया। असी अद्धा मुल्क गवा के भी कोई ना सिख सके। फिर साडे अपने हत्थों के पाले हुए सप्पा ने 2014 में साने APS बर्पा करके सानू एहसास दवाया कि ਜਿਹੜੀਆਂ पालिसियां मुस्तकबिल बीनी तो बगैर तरतीब दित्तियां ਜਾਂਦੀਆਂ ਨੇ एक दिहाड़े ਉਹ ਕੌਮਾਂ ਦਾ ਗੱਲ ਦਾ ਫਾਹ ਬਣ ਜਾਂਦੀਆਂ ਨੇ। ਅੱਜ ਸਵੇਰ ਤੋਂ ਸਾਡੇ ਨਿਊਜ਼ ਚੈਨਲ, ਸੋਸ਼ਲ ਮੀਡੀਆ ਤੇ ਦੂਜੇ ਅਜਿਹੇ ਜ਼ਰਾਇਆ ਬਲਾਗ ਜਿਹੜੇ ਸਾਡੇ ਤੱਕ ਖਬਰਾਂ ਦੇ ਤਜ਼ੀਏ ਪੜਾਉਂਦੇ ਨੇ ਉਹ ਇਹਨਾਂ ਸਾਨਿਆਤ ਦੀ ਵੱਖੋ ਵੱਖ ਤਾਵੀਲਾਂ ਪੇਸ਼ ਕਰਦੇ ਨੇ। ਕੋਈ ਕਹਿ ਰਿਹਾ ਹੈ ਕਿ ਅਸੀਂ ਬੰਗਾਲੀਆਂ ਨੇ ਜ਼ੁਲਮ ਕੀਤਾ, ਕੋਈ ਇਹ ਗੱਲ ਆਖ ਰਿਹਾ ਹੈ ਕਿ ਸਾਰਾ ਮਸਲਾ ਬੋਲੀ ਦਾ ਸੀ, ਅਸੀਂ ਬੰਗਾਲੀਆਂ ਦੀ ਬੋਲੀ ਨੂੰ ਤਸਲੀਮ ਨਹੀਂ ਸਾਂ ਕਰਦੇ, ਸੋ ਉਹਨਾਂ ਨੇ ਸਾਥੋਂ ਦੇਸ਼ ਵੱਖਰਾ ਕਰਕੇ ਆਪਣਾ ਵਜੂਦ ਮਰਵਾ ਲਿਆ। ਪਰ ਸੱਜਣੋ, 71 ਦੇ ਵਿੱਚ ਵੱਖ ਹੋਣ ਵਾਲੇ ਮਸ਼ਰਕੀ ਪਾਕਿਸਤਾਨ ਦੇ ਪਿੱਛੇ ਕਿੰਨੀਆਂ ਵੱਡੀਆਂ ਤੇ ਘਿਨਾਉਣੀਆਂ ਸਾਜ਼ਿਸ਼ਾਂ ਸਨ, ਇਹਦੇ ਬਾਰੇ ਪਤਾ ਨਹੀਂ। ਲੋਕ ਬੜੀ ਘੱਟ ਗੱਲ ਕਰਦੇ ਨੇ। ਇਹ ਗੱਲ ਠੀਕ ਹੈ ਕਿ ਯਾਹਿਆ ਤੇ ਭੱਟੋ ਦੋਵੇਂ ਹਾਲਾਤਾਂ ਨੂੰ ਦਰੁਸਤ ਤਰੀਕੇ ਨਾਲ ਸਮਝ ਸਕੇ, ਕਿਉਂ ਜੋ ਦੋਵਾਂ ਦੀ ਅਕਲ ਉੱਤੇ ਇਕਤਦਾਰ ਦੀ ਹਵਸ ਗਾਲਬ ਸੀ। ਬੰਗਾਲੀਆਂ ਦੇ ਵੋਟਾਂ ਨੂੰ ਜੇਕਰ ਅਸੀਂ ਮਗਰਬੀ ਪਾਕਿਸਤਾਨ ਦੇ ਵੋਟਾਂ ਦੇ ਨਾਲ ਬਰਾਬਰ ਤੋਲਦੇ ਤਾਂ ਫਿਰ ਸ਼ਾਇਦ ਮਸ਼ਰਕੀ ਪਾਕਿਸਤਾਨ ਕਦੇ ਵੀ ਬੰਗਲਾਦੇਸ਼ ਨਾ ਬਣਦਾ। ਇਹ ਗੱਲ ਵੀ ਆਪਣੀ ਥਾਂ 16 ਨੇ ਠੀਕ ਹੈ ਕਿ ਬੋਲੀ ਰਾਹੀਂ ਨਫ਼ਰਤਾਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਜਦ ਇਸ ਗੱਲ ਨੂੰ ਹਵਾ ਦਿੱਤੀ ਤਾਂ ਸਾਡੀ ਅਸ਼ਰਾਫੀਆ ਨੇ ਇਸ ਅੱਗ ਨੂੰ ਬੁਝਾਉਣ ਦੀ ਥਾਵੇਂ ਇਹਦੇ ਉੱਤੇ ਤੇਲ ਪਾ ਕੇ ਆਪਣੇ ਹੱਥ ਸੇਕੇ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਅਯੂਬ ਦੌਰ ਵਿੱਚ ਸਾਡੀ ਸਿਆਸੀ ਅਸ਼ਰਾਫੀਆ ਨੇ ਤੇ ਉਹ ਸਟੈਬਲਿਸ਼ਮੈਂਟ ਜਿਹੜੀ ਹਮੇਸ਼ਾ ਤੋਂ ਇਕਤਦਾਰ ਦੀ ਵਾਗ ਹੱਥ 'ਚ ਫੜ ਕੇ ਸਿਸਟਮ ਚਲਾਉਂਦੀ ਹੈ, ਉਹਨੇ ਬਿਊਰੋਕ੍ਰੇਸੀ ਜਾਂ ਫਿਰ ਦੂਜੀਆਂ ਅਹਿਮ ਜ਼ਿੰਮੇਦਾਰੀਆਂ ਤੋਂ ਬੰਗਾਲੀਆਂ ਨੂੰ ਇੰਝ ਦੂਰ ਰੱਖਿਆ ਜਿਵੇਂ ਇਹ ਗੱਲ ਪਹਿਲਾਂ ਹੀ ਤੈਅ ਕਰ ਲਈ ਗਈ ਸੀ ਕਿ ਅਸੀਂ ਇਹਨੂੰ ਵੱਖ ਕਰ ਦੇਣਾ ਹੈ। ਮੈਂ ਇਸ ਸਾਰੇ ਸਾਨੇ ਦਾ ਚਸ਼ਮਦੀਦ ਗਵਾਹ ਹਾਂ। ਮੈਂ ਉਦੋਂ ਜਵਾਨੀ ਦੀ ਪੌੜੀ ਚੜ੍ਹ ਕੇ ਜ਼ੁਲਫਕਾਰ ਅਲੀ ਭੱਟੋ ਦੀ ਉਸ ਤਹਿਰੀਕ ਦਾ ਹਿੱਸਾ ਸਾਂ ਜਿਹੜੇ ਹਰ ਮਾਮਲੇ ਨੂੰ ਜਜ਼ਬਾਤਾਂ ਦੀ ਅੱਖ ਨਾਲ ਵੇਖਦੀ ਸੀ। ਅਸੀਂ ਅਯੂਬ ਖਾਨ ਦੇ ਖਿਲਾਫ ਜਲੂਸ ਕੱਢੇ, ਭੱਟੋ ਨੂੰ ਇਕਤਦਾਰ ਵਿੱਚ ਲਿਆਉਣ ਲਈ ਜਲਸੇ ਕੀਤੇ, ਸੜਕਾਂ ਬੰਦ ਕੀਤੀਆਂ, ਭੰਨ ਤੋੜ ਕੀਤੀ ਤੇ ਕਈ ਥਾਵਾਂ ਉੱਤੇ ਸਾਥੋਂ ਕਈ ਲੋਕਾਂ ਨਾਲ ਜ਼ਿਆਦਤੀ ਵੀ ਹੋਈ। ਜ਼ਾਹਰ ਹੈ ਕਿਸੇ ਦੀ ਗੱਡੀ ਤੋੜਾਂਗੇ, ਪਥਰਾਓ ਕਰਕੇ ਕਿਸੇ ਦਾ ਸਿਰ ਪਾੜਾਂਗੇ ਤੇ ਇਸ ਫੇਲ ਨੂੰ ਚੰਗਾ ਤਾਂ ਨਹੀਂ ਆਖਿਆ ਜਾ ਸਕਦਾ। ਉਦੋਂ ਜਵਾਨੀ ਸੀ, ਅੰਦਾਜ਼ਾ ਨਹੀਂ ਸੀ ਕਿ ਜਿਹੜਾ ਜ਼ੁਲਮ ਦਾ ਸ਼ਿਕਾਰ ਹੁੰਦਾ ਹੈ ਜਾਂ ਕਿਸੇ ਨੂੰ ਨਾਕਰਦਾ ਗੁਨਾਹਾਂ ਦੀ ਸਜ਼ਾ ਮਿਲਦੀ ਹੈ ਉਹ 'ਤੇ ਕੀ ਬੀਤਦੀ ਹੈ। ਬਹਰਹਾਲ ਬੰਗਲਾਦੇਸ਼ ਦੇ ਵਜੂਦ ਵਿੱਚ ਆਉਣ ਦੀਆਂ ਜਿੰਨੀਆਂ ਵੀ ਵਜੂਹਾਤ ਬਿਆਨ ਕੀਤੀਆਂ ਜਾਂਦੀਆਂ ਨੇ ਉਹ ਸਭ ਆਪਣੀ ਜਗ੍ਹਾ ਦਰੁਸਤ ਹੋ ਸਕਦੀਆਂ ਨੇ, ਪਰ ਜਿਹੜੀ ਗੱਲ ਮੈਂ ਵੇਖੀ ਉਹ ਇੰਤਹਾਈ ਅਹਿਮ ਤੇ ਕੀਮਤੀ ਹੈ। ਇਸ ਗੱਲ ਦੀ ਅਹਿਮੀਅਤ ਹਰ ਮਾਮਲੇ ਜਾਂ ਸੋਚ ਤੋਂ ਵੱਧ ਕਿਉਂ ਹੈ, ਇਹ ਤੁਹਾਨੂੰ ਮੈਂ ਅਖੀਰ ਤੇ ਦੱਸਾਂਗਾ। ਸੱਜਣੋ ਤੇ ਮਿੱਤਰੋ, 47 ਦੀ ਵੰਡ ਮਗਰੋਂ ਜਦੋਂ ਪਾਕਿਸਤਾਨ ਦੁਨੀਆ ਦੇ ਨਕਸ਼ੇ 'ਤੇ ਉੱਭਰਿਆ ਤਾਂ ਬਹੁਤ ਛੇਤੀ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਹੋਰੀ ਦੁਨੀਆ ਤੋਂ ਚਲਾਣਾ ਕਰ ਗਿਆ। ਇਸ ਤੋਂ ਪਹਿਲਾਂ ਕਾਇਦ-ਏ-ਆਜ਼ਮ ਹੋਰਾਂ ਨੂੰ ਇਹ ਬਾਵਰ ਕਰਾਇਆ ਗਿਆ ਸੀ ਕਿ ਪਾਕਿਸਤਾਨ ਦੀ ਬੋਲੀ ਉਰਦੂ ਹੋਵੇਗੀ ਅਤੇ ਤਾਂ ਹੀ ਮਸ਼ਰਕ ਦੇ ਮਗਰਬੀ ਹਿੱਸੇ ਰਲ ਕੇ ਰਹਿ ਸਕਣਗੇ। ਇਹ ਉਹ ਗਲਤੀ ਸੀ ਜਿਹਨੇ ਬੰਗਾਲੀਆਂ ਨੂੰ ਉਸ ਰਾਹ ਪਾਇਆ ਜਿਹੜੀ ਹਿੰਦੁਸਤਾਨੀ ਏਜੰਸੀਆਂ ਨੂੰ ਵਿਖਾਈ ਸੀ। ਬੰਗਲਾਦੇਸ਼ ਨੂੰ ਵੱਖ ਕਰਨ ਦੀ ਸਾਜ਼ਿਸ਼ ਉਸੇ ਦਿਨ ਸ਼ੁਰੂ ਹੋ ਗਈ ਸੀ ਜਦੋਂ ਹਿੰਦੁਸਤਾਨ ਦੀ ਵੰਡ ਮਗਰੋਂ ਪਾਕਿਸਤਾਨ ਵਜੂਦ 'ਚ ਆਇਆ ਸੀ। ਕਾਇਦ-ਏ-ਆਜ਼ਮ ਦੇ ਖਿਲਾਫ ਜਿਨ੍ਹਾਂ ਲੋਕਾਂ ਨੇ ਨਾਅਰੇ ਲਾਏ, ਕਦੀ ਕਿਸੇ ਉਹਨਾਂ ਬਾਰੇ ਖੋਜ ਹੀ ਨਹੀਂ ਕੀਤੀ ਕਿ ਉਹ ਕੌਣ ਲੋਕ ਸਨ। ਕੁਝ ਦਿਹਾੜੇ ਪਹਿਲਾਂ ਜਿਹੜੇ ਪਾਕਿਸਤਾਨੀ ਤਹਿਰੀਕ 'ਚ ਸ਼ਾਮਲ ਸਨ, ਜੋ ਲੋਕ ਕਿਸੇ ਵੀ ਕੀਮਤ ਉੱਤੇ ਹਿੰਦੂ ਅਸ਼ਰਾਫੀਆ ਤੋਂ ਆਜ਼ਾਦੀ ਚਾਹੁੰਦੇ ਸਨ, ਜਿਹੜੇ ਕਾਇਦ-ਏ-ਆਜ਼ਮ ਦੀ ਕਿਆਦਤ 'ਤੇ ਅੰਨਾ ਇਤਮਾਦ ਕਰਦੇ ਸਨ, ਕੀ ਵਜ੍ਹਾ ਹੋਏਗੀ ਕਿ 1 ਸਾਲ ਦੇ ਵਿੱਚ ਹੀ ਉਹ ਕਾਇਦ-ਏ-ਆਜ਼ਮ ਦੇ ਖਿਲਾਫ ਨਾਅਰੇ ਲਾਉਣ ਲੱਗ ਪਏ। ਬੇਲੀਓ, ਕਾਇਦ ਕੋਲੋਂ ਇਹ ਗਲਤੀ ਕਰਵਾਈ ਗਈ ਸੀ ਜਿਸ ਦਾ ਉਹਨੂੰ ਬੜੀ ਸ਼ਿੱਦਤ ਨਾਲ ਅਹਿਸਾਸ ਵੀ ਹੋਇਆ ਅਤੇ ਇਹਦਾ ਇਜ਼ਹਾਰ ਵੀ ਉਹਨਾਂ ਕਈ ਵਾਰੀ ਕੀਤਾ। ਦਰ ਹਕੀਕਤ ਉਹ ਅਸ਼ਰਾਫੀਆ ਜਿਹੜੀ ਹਿਜਰਤ ਕਰਕੇ ਪਾਕਿਸਤਾਨ ਆਈ, ਜਿਹਨੇ ਇਸ ਧਰਤੀ ਦੇ ਵਸਾਇਲ ਉੱਤੇ ਕਬਜ਼ਾ ਕੀਤਾ, ਉਹ ਇਸ ਧਰਤੀ ਨਾਲ ਜੁੜੀਆਂ ਬੋਲੀਆਂ ਨੂੰ ਮਿਟਾ ਕੇ ਆਪਣੇ ਕਲਚਰ ਨੂੰ ਨਾਫਜ਼ ਕਰਨਾ ਚਾਹੁੰਦੇ ਸੀ। ਜੇ ਤੁਸੀਂ ਸੋਚਦੇ ਹੋ ਕਿ ਸਭ ਤੋਂ ਪਹਿਲਾਂ ਬੰਗਾਲੀ ਇਸ ਸਾਜ਼ਿਸ਼ ਦਾ ਸ਼ਿਕਾਰ ਹੋਏ, ਫਿਰ ਤੁਸੀਂ ਯਕੀਨੀ ਤੌਰ 'ਤੇ ਗਲਤ ਰਾਏ ਰੱਖਦੇ ਹੋ। ਬੰਗਾਲੀ ਤੋਂ ਪਹਿਲਾਂ ਪੰਜਾਬੀ ਦੇ ਖਿਲਾਫ ਮੁਤੱਸਬ ਰਵੱਈਏ ਦੀ ਨੀਂਹ ਰੱਖਦੀ ਗਈ ਸੀ। ਇਸ ਬੋਲੀ ਨੂੰ ਬੜੀ ਸਫਾਈ ਨਾਲ ਸਿੱਖਾਂ ਦੀ ਬੋਲੀ ਕਰਾਰ ਦੇਣ ਦੀ ਅਜਿਹੀ ਮੁਹਿੰਮ ਸ਼ੁਰੂ ਹੋਈ ਜਿਹਨੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰਕੇ ਇੱਕ ਮਸਨੂਈ ਕਲਚਰ ਨਾਲ ਇੰਝ ਜੋੜ ਦਿੱਤਾ ਤਾਂ ਕਿ ਉਹ ਆਪਣੀ ਹਜ਼ਾਰਾਂ ਵਰ੍ਹੇ ਦੀ ਤਾਰੀਖ ਭੁੱਲ ਕੇ ਕਮਲੇ ਤੇ ਮਸਤ ਬਣ ਕੇ ਆਪਣੇ ਆਪ ਨੂੰ ਉਰਦੂਆਬੀ ਸਮਝਣ ਲੱਗ ਪੈਣ। ਪੰਜਾਬ ਵਿੱਚ ਇਹ ਸਾਜ਼ਿਸ਼ ਕਿਸੇ ਹੱਦ ਤੱਕ ਕਾਮਯਾਬ ਹੋ ਗਈ, ਕਿਉਂ ਜੇ ਇੱਥੇ ਹਿੰਦੁਸਤਾਨ ਦੀ ਏਜੰਟੀ ਉਸ ਤਰ੍ਹਾਂ ਨਹੀਂ ਸੀ
ਜਿਵੇਂ ਇੱਕ ਬੜੀ ਪਲਾਨਕ ਤੇ ਮਨਸੂਬਾਬੰਦੀ ਨਾਲ ਬੰਗਲਾਦੇਸ਼ ਦੀ ਪ੍ਰਵਾਨਗੀ ਰਹੇਗੀ। ਬੋਲੀ ਦਾ ਇਸ਼ੂ ਜਿਹੜਾ ਆਰਾਮ ਨਾਲ ਹੱਲ ਹੋ ਸਕਦਾ ਸੀ, ਉਹਨੂੰ ਬੁਨਿਆਦ ਬਣਾ ਕੇ ਨਫ਼ਰਤਾਂ ਦੀ ਅਜਿਹੀ ਫਸਲ ਕਾਸ਼ਤ ਕੀਤੀ ਗਈ ਜਿਹਨੇ ਕਤਲੋ ਗਾਰਤ ਦੇ ਫਲ ਦਿੱਤੇ। ਬੰਗਲਾਦੇਸ਼ ਦੀ ਅਲੱਦਗੀ ਦੇ ਪਿੱਛੇ ਉਹ ਇੰਡੀਅਨ ਸਾਜ਼ਿਸ਼ਾਂ ਸਨ ਜਿਹਨਾਂ ਨੇ ਪਹਿਲੋਂ ਪੰਜਾਬ ਤੋੜਿਆ, ਫਿਰ ਪਾਕਿਸਤਾਨ ਨੂੰ ਦੋ ਟੋਟੇ ਕਰਕੇ ਬੰਗਲਾਦੇਸ਼ ਬਣਾਇਆ। ਤੇ ਬੇਲੀਓ ਅੱਜ ਵੀ ਉਹ ਲਾਬੀ ਫੇਰ ਮੁੱਤਰ ਕੇ ਜਿਹੜੀ ਪੰਜਾਬੀ ਦੇ ਇੱਕ ਲਹਿਜੇ ਨੂੰ ਨਵੀਂ ਬੋਲੀ ਦਾ ਨਾਂ ਦੇ ਕੇ ਉਂਝ ਸਾਜ਼ਿਸ਼ ਕਰ ਰਹੀ ਹੈ ਜਿਵੇਂ ਇਹਨੇ ਸੰਨ 48 ਵਿੱਚ ਕੀਤੀ ਤੇ ਜਿਹਦਾ ਨਤੀਜਾ ਸੰਨ 71 ਵਿੱਚ ਬਰਾਮਦ ਹੋਇਆ। ਬੰਗਲਾਦੇਸ਼ ਦੇ ਵੱਖ ਹੋਣ ਵਿੱਚ ਜਿੱਥੇ ਸਾਡੇ ਸਿਆਸਤਦਾਨ ਦਾ ਅਹਿਮ ਕਰਨਾ ਰਵੱਈਆ ਸੀ, ਉੱਥੇ ਹਿੰਦੁਸਤਾਨੀ ਏਜੰਸੀਆਂ ਤੇ ਏਜੰਟਾਂ ਦੀਆਂ ਕਾਰਵਾਈਆਂ ਤੋਂ ਦੂਰ ਰਹਿ ਕੇ ਕਬੂਤਰ ਵਾਂਗੂ ਅੱਖਾਂ ਮੀਟ ਕੇ ਹਾਲਾਤਾਂ ਦੀ ਬਾਰੀਕੀ ਨਾਲ ਨਾ ਸਮਝਣ ਦੀ ਮੁਜਰਮਾਨਾ ਗਫਲਤ ਵੀ ਸ਼ਾਮਲ ਸੀ। ਜੇ ਅੱਜ ਅਸੀਂ 48 ਮਗਰੋਂ ਦੇ ਹਾਲਾਤਾਂ ਦਾ ਜ਼ਿਆਦਾ ਨਾ ਲੈ ਸਕੇ ਤਾਂ ਫਿਰ ਸਾਨੂੰ ਕਿਸੇ ਵੀ ਅਜਿਹੇ ਨਤੀਜੇ ਤੋਂ ਗਾਫਲ ਨਹੀਂ ਰਹਿਣਾ ਚਾਹੀਦਾ ਜਿਹੜਾ ਅਸੀਂ ਪਹਿਲਾਂ ਵੀ ਇੱਕ ਵਾਰੀ ਵੇਖ ਚੁੱਕੇ ਹਾਂ। ਇੱਕ ਵਾਰੀ ਫਿਰ ਸਾਡਾ ਦੁਸ਼ਮਣ ਉਹ ਪੁਰਾਣੀ ਖੇਡ ਖੇਡ ਰਿਹਾ ਹੈ ਜਿਸ ਵਿੱਚ ਉਹਨੇ ਆਪਣੇ ਏਜੰਟ ਇਸਤੇਮਾਲ ਕਰਕੇ ਸਾਡੇ ਦੇਸ਼ ਨੂੰ ਅਜਿਹਾ ਨੁਕਸਾਨ ਪਹੁੰਚਾਇਆ ਜਿਹੜਾ ਆਉਣ ਵਾਲੀ ਸਦੀਆਂ ਵਿੱਚ ਵੀ ਪੂਰਾ ਨਹੀਂ ਹੋ ਸਕਦਾ। ਅੱਜ ਦੁਸ਼ਮਣਾਂ ਦੇ ਏਜੰਟ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਨੇ। ਇਹਨਾਂ ਦਾ ਇਰਾਦਾ ਹੈ ਕਿ ਉਹ ਪੰਜਾਬ ਦੀ ਬੋਲੀ ਨੂੰ ਵੱਖ ਕਰਕੇ ਲਸਾਨੀ ਬੁਨਿਆਦਾਂ ਉੱਤੇ ਇੱਕ ਅਜਿਹਾ ਸੂਬਾ ਬਣਾ ਦੇਣ ਜਿਹੜਾ ਸਕਾਫਤੀ ਤੇ ਲਸਾਨੀ ਹਵਾਲੇ ਨਾਲ ਸਿੰਧ ਤੇ ਬਲੋਚਿਸਤਾਨ ਦੇ ਨਾਲ ਜੁੜਦਾ ਹੋਵੇ। ਇਹਨਾਂ ਦੇ ਨਾਅਰੇ ਜਿਵੇਂ ਸਿੰਧ ਤੇ ਜਿਵੇਂ ਬਲੋਚਿਸਤਾਨ ਤੇ ਹੁੰਦੇ ਨੇ, ਪਰ ਇਹਨਾਂ ਬਦਬਖਤਾਂ ਪਾਕਿਸਤਾਨ ਦੁਸ਼ਮਣਾਂ ਕਦੀ ਵੀ ਪੰਜਾਬ ਬਾਰੇ ਚੰਗੀ ਗੱਲ ਨਹੀਂ ਕੀਤੀ। ਇਹਨਾਂ ਦਾ ਮਨਸੂਬਾ ਇਹ ਹੈ ਕਿ ਅਸੀਂ ਕੌਮਪ੍ਰੰਤ ਸਿੰਧੀਆਂ ਤੇ ਬਲੋਚੀਆਂ ਰਲ ਕੇ ਪੰਜਾਬ ਨੂੰ ਤੋੜਾਂਗੇ ਤੇ ਫਿਰ ਆਪਣੇ ਪਿਓ ਰਾਜਨਾਥ ਦੀ ਪਲਾਨ ਮੁਤਾਬਕ ਉਹ ਕਰਾਂਗੇ ਜੋ ਇੱਕ ਵਾਰੀ ਪਹਿਲਾਂ ਸੰਨ 71 ਚ ਹੋ ਚੁੱਕਿਆ ਹੈ। ਬੇਲੀਓ ਅਸੀਂ ਅੱਖਾਂ ਖੁੱਲ੍ਹੀਆਂ ਰੱਖਣੀਆਂ ਨੇ, ਖਾਸ ਕਰ ਮੁਲਤਾਨ, ਬਹਾਵਲਪੁਰ ਤੇ ਰਹੀਮਯਾਰਾਂ ਦੇ ਆਲੇ ਦੁਆਲੇ ਵਸਣ ਵਾਲੇ ਬੜੇ ਮਾਨਯੋਗ ਭੈਣ ਭਰਾਵਾਂ ਨੂੰ ਅਰਜ਼ ਕਰਾਂਗਾ ਕਿ ਇਹਨਾਂ ਇੰਡੀਅਨ ਏਜੰਟਾਂ ਦੇ ਬਹਿਕਾਵੇ ਵਿੱਚ ਨਾ ਆਉਣਾ। ਇਹ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਕਰਨ ਵਾਲਾ ਉਹ ਟੋਲਾ ਹੈ ਜਿਹੜਾ ਸਾਡਾ ਮੁਲਕ ਬਰਬਾਦ ਕਰਨਾ ਚਾਹੁੰਦਾ ਹੈ। ਇਹ ਇਸ ਦੇਸ਼ ਦੇ ਦੁਸ਼ਮਣ ਨੇ ਤੇ ਇਸ ਦੇਸ਼ ਦੀ ਬਰਬਾਦੀ ਵਿੱਚ ਪਹਿਲਾਂ ਵੀ ਇਹਨਾਂ ਦਾ ਕਿਰਦਾਰ ਰਿਹਾ ਤੇ ਅੱਜ ਵੀ ਆਪਣੇ ਪਾਕਿਸਤਾਨ ਦੁਸ਼ਮਣ ਆਕਾਂ ਨਾਲ ਰਲ ਕੇ ਅਜਿਹੀ ਖੇਡ ਚਾ ਰਹੇ ਨੇ ਜਿਹਦੇ ਨਤੀਜੇ ਚੰਗੇ ਨਹੀਂ ਨਿਕਲਣੇ। ਪਰ ਇੱਕ ਹੀ ਜਾਣਨ, ਮੇਰੇ ਦੇਸ਼ ਦਾ ਇੱਕ ਇੱਕ ਪੁੱਤਰ ਆਪਣੀ ਆਪਣੀ ਮਿੱਟੀ ਉੱਤੇ ਜਾਨ ਵਾਰ ਦੇਵੇਗਾ, ਪਰ ਰਾਜਨਾਥ ਦੀ ਮਾਨਵੀ ਨਸਲ ਦੇ ਇਹ ਮਜ਼ਮੂਮ ਮਕਸਦ ਹਰਗਿਜ਼ ਪੂਰੇ ਨਹੀਂ ਹੋਣ ਦੇਗਾ। ਅਸੀਂ ਆਪਣੇ ਦੇਸ਼ ਦੀ ਹਿਫਾਜ਼ਤ ਕਰਨਾ ਵੀ ਜਾਣਦੇ ਹਾਂ ਤੇ ਇਹਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲੇ ਦਾ ਮੂੰਹ ਭਰਨਾ ਵੀ ਚੰਗੀ ਤਰ੍ਹਾਂ ਆਉਂਦਾ ਹੈ। ਮੌਜੂਦ ਤਵੀਲ ਹੈ ਤੇ ਵੇਲਾ ਥੋੜ੍ਹਾ। ਇਹ ਉੱਤੇ ਮਜ਼ੀਦ ਗੱਲ ਕਰਾਂਗੇ। ਅਖੀਰ ਉੱਤੇ ਆਪਣੇ ਦੇਸ਼ ਦੇ ਹਾਕਮਾਂ ਨੂੰ ਅਰਜ਼ ਹੈ ਕਿ ਇਹ ਟੋਲਾ ਇੱਕ ਪਾਸੇ ਪਾਕਿਸਤਾਨ ਦੇ ਖਿਲਾਫ ਤਾਸਬ ਪੈਦਾ ਕਰਕੇ ਸਾਜ਼ਿਸ਼ਾਂ ਕਰ ਰਿਹਾ ਹੈ, ਦੂਜੇ ਪਾਸੇ ਇਹਨਾਂ ਦੀ ਇੱਕ ਪ੍ਰਾਕਸੀ ਅੱਤਗਰਦੀ ਵਿੱਚ ਮੁਲਵਸ ਹੈ। ਅਫਗਾਨੋਂ ਆਉਣ ਵਾਲੇ ਅੱਤਗਿਰਦ ਇਹਨਾਂ ਦੇ ਹੀਰੋ ਨੇ ਜਿਹੜੇ ਹਮੇਸ਼ਾ ਤੋਂ ਸਾਡੇ ਦੇਸ਼ ਦੇ ਮਾਸੂਮ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ। ਇਹਨਾਂ ਦੀ ਨਾਨੀ ਇੱਕੋ ਹੀ ਹੈ। ਇਹਨਾਂ ਉੱਤੇ ਨਜ਼ਰ ਰੱਖੋ ਤੇ ਹਰ ਉਸ ਮੁਲਕ ਦੁਸ਼ਮਣ ਨੂੰ ਸਿੱਧਾ ਕਰਨ ਲਈ ਉਹਦਾ ਸੌਫਟਵੇਅਰ ਅਪਡੇਟ ਕਰੋ ਜਿਹੜਾ ਔਕਾਤੋਂ ਬਾਹਰ ਹੋ ਕੇ ਸਾਡੇ ਦੇਸ਼ ਦੇ ਖਿਲਾਫ ਆਪਣੀ ਜ਼ਹਿਰੀਲੀ ਸੋਚਾਂ ਦਾ ਆਪਣੀ ਨਮੂਨਾ ਪੇਸ਼ ਕਰ ਰਿਹਾ ਹੈ। ਸੱਜਣੋ, ਅੱਜ ਲਈ ਨਹੀਂ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਪਿਆਰੇ ਪਾਕਿਸਤਾਨ ਨੂੰ ਆਪਣੇ ਹਿਫਜ਼ੋ ਅਮਾਨ ਵਿੱਚ ਰੱਖੇ। ਸਾਡਾ ਵਸੇ ਸੋਹਣਾ ਸਿਆਲਕੋਟ ਜੀਵੇ ਚੰਗ, ਜੀਵੇ ਪਿੰਡੀ ਤੇ ਪਿਸ਼ੌਰ, ਵਸੇ ਲਾਹੌਰ ਤੇ ਜੰਮਦਿਆਂ ਜਵਾਨੀਆਂ ਮਨ ਸਾਡੀ ਜਿੰਦ ਜਾਨ, ਸਾਡਾ ਸੋਹਣਾ ਸ਼ਹਿਰ ਮੁਲਤਾਨ। ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰੱਖਾ।